ਅਗਲੀ ਮਿੰਟ ਦੀ ਗੱਲ ਕਰੀਏ ਪਰਮਰਾਜ ਉਮਰਾ ਨੰਗਲ ਤੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਫਰੀਦਕੋਟ ਅਦਾਲਤ ਵਿੱਚ ਹੋਏ ਨੇ ਪੇਸ਼। हाँ जी, देखो इन्होंने जमानतां ते ले लईआं ने क्योंकि जमानतां बादलों ਨੂੰ ਮਿਲ ਗਈਆਂ। ਫਿਰ ਉਹ ਗਰਾਊਂਡ ਹੁੰਦਾ ਜ਼ਮਾਨਤਾਂ ਦਾ ਗਾ ਮਿਲ ਜਾਂਦੀਆਂ ਨੇ। ਅਗਾਊ ਜ਼ਮਾਨਤਾਂ ਮਿਲ ਗਈਆਂ, ਚਾਰਜ ਸ਼ੀਟ ਇਹਨਾਂ ਦੇ ਖਿਲਾਫ ਦਾਖਲ ਹੋਈ ਆ, ਤਾਂ ਫਿਰ ਜ਼ਾਹਰਾ ਜੀ ਗੱਲ ਹੈ ਕਿ ਕੋਰਟ ਦੇ ਵਿੱਚ ਪੇਸ਼ ਹੋਣਾ ਪਵੇਗਾ। ਕੋਰਟ ਦੇ ਵਿੱਚ ਜਿਵੇਂ ਬਾਦਲ ਸਾਹਿਬ ਪੇਸ਼ ਹੋਏ, ਸੁਖਬੀਰ ਸਿੰਘ ਬਾਦਲ ਪੇਸ਼ ਹੋਏ, ਉਹਨਾਂ ਨੇ ਆਪਣਾ ਬੇਲ ਬੌਂਡ ਭਰਿਆ, ਉਸ ਤੋਂ ਬਾਅਦ ਫਿਰ ਟ੍ਰਾਇਲ ਚੱਲ ਪੈਂਦਾ। ਤਾਂ ਉਹੀ ਸਿਲਸਿਲਾ ਇੱਥੇ ਵੇਖਣ ਨੂੰ ਮਿਲੇਗਾ ਕਿ ਇਹਨਾਂ ਨੂੰ ਜਾ ਕੇ ਉੱਥੇ ਕੋਰਟ ਦੇ ਸਾਹਮਣੇ ਪੇਸ਼ ਹੋਣਾ ਪੈਣਾ ਸੀਗਾ, ਬੇਲ ਬੌਂਡ ਭਰਾਇਆ ਹੋਏਗਾ ਤੇ ਉਸ ਤੋਂ ਬਾਅਦ ਫਿਰ ਹੁਣ ਇਹ ਮਾਮਲਾ ਜਿਹੜਾ ਉਹ ਅੱਗੇ ਚੱਲੇਗਾ। ਤਾਂ ਦੇਖੋ ਗੱਲ ਇਹ ਹੈ ਕਿ ਜਿਹੜਾ ਬੰਦਾ ਪੇਸ਼ ਹੁੰਦਾ ਹੈ, ਕਿਉਂਕਿ ਇੱਥੇ ਹੁਣ ਜਿਹੜਾ ਮਾਮਲਾ ਚੱਲਣਾ ਹੈ ਉਹ ਚਲਾਨ ਦੀਆਂ ਕਾਪੀਆਂ ਤੋਂ ਚੱਲਣਾ ਹੈ, ਚਾਰਜ ਸ਼ੀਟ ਦੀਆਂ ਕਾਪੀਆਂ ਤੋਂ। ਤਾਂ ਉਹ ਜਿਵੇਂ ਜਿਵੇਂ ਪੇਸ਼ ਹੁੰਦੇ ਜਾਓਗੇ, ਜਿਵੇਂ ਜਿਵੇਂ ਮਤਲਬ ਕਿ ਉੱਥੇ ਹਾਜ਼ਰੀ ਲੱਗਦੀ ਜਾਏਗੀ, ਬੇਲ ਬੌਂਡ ਭਰਦੇ ਜਾਣਗੇ, ਉਦਾਂ ਉਦਾਂ ਕਾਪੀਆਂ ਜਿਹੜੀਆਂ ਮਿਲਣਗੀਆਂ। ਕਿਉਂਕਿ ਬਾਦਲ ਫੈਮਿਲੀ ਨੇ ਯਤਨ ਕੀਤਾ ਸੀਗਾ ਕਿ ਅਸੀਂ ਕਾਪੀਆਂ ਹਾਸਲ ਕਰ ਲਈਏ ਅਗਾਊ ਜ਼ਮਾਨਤ ਤੋਂ ਪਹਿਲਾਂ। ਉੱਥੇ ਕਿਹਾ ਸੀ ਕੋਰਟ ਨੇ ਕਿ ਜਦ ਤੱਕ ਤੁਸੀਂ ਪੇਸ਼ ਨਹੀਂ ਹੁੰਦੇ ਤਦ ਤੱਕ ਤੁਹਾਨੂੰ ਕਾਪੀਆਂ ਨਹੀਂ ਮਿਲੂਗੀਆਂ। ਇਹਦਾ ਮਤਲਬ ਕਿ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਇਸ ਤੋਂ ਇਲਾਵਾ ਜਿਹੜਾ ਗੁਰਦੀਪ ਸਿੰਘ ਪੰਧੇਰ, ਸੁਖਮਿੰਦਰ ਸਿੰਘ ਮਾਨ, ਇਹਨਾਂ ਵੱਲੋਂ ਜਦੋਂ ਆਪਣੀਆਂ ਜ਼ਮਾਨਤਾਂ ਭਰ ਦਿੱਤੀਆਂ ਤਾਂ ਚਲਾਨ ਦੀਆਂ ਕਾਪੀਆਂ ਵੀ ਮਿਲ ਗਈਆਂ। ਹੁਣ ਇਹ ਜਦੋਂ ਪੇਸ਼ ਹੋਇਆ, ਇਹਨਾਂ ਨੇ ਵੀ ਆਪਣੀਆਂ ਜ਼ਮਾਨਤਾਂ ਭਰ ਲਈਆਂ ਤੇ ਇੱਥੇ ਇਹਨਾਂ ਨੇ ਵੀ ਆਪਣੀਆਂ ਜਿਹੜੀਆਂ ਚਲਾਨ ਦੀਆਂ ਕਾਪੀਆਂ ਮਤਲਬ ਕਿ ਚਾਰਜ ਸ਼ੀਟ ਦੀਆਂ ਕਾਪੀਆਂ ਹਾਸਲ ਕਰ ਲਈਆਂ। ਤਾਂ ਹੁਣ ਅੱਗੇ ਰਹਿ ਗਿਆ ਟ੍ਰਾਇਲ। ਹੁਣ ਕੁਛ ਨਹੀਂ, ਕੋਈ ਅੜਚਨ ਨਹੀਂ, ਕੋਈ ਅੜਿੱਕਾ ਨਹੀਂ, ਹੁਣ ਹੋਏਗਾ ਟ੍ਰਾਇਲ। ਟ੍ਰਾਇਲ ਦੇ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ ਉਹਦੇ ਤੇ ਹੁਣ ਨਿਗਾਹ ਰਹਿ ਗਈ। ਹੁਣ ਇਹਦੇ ਚ ਕੋਈ ਮਤਲਬ ਕਿ ਕਾਨੂੰਨੀ ਅੜਚਨ, ਕੋਈ ਕਾਨੂੰਨੀ ਅੜਿੱਕਾ ਨਹੀਂ ਹੈ। ਇਹ ਤੇ ਹੁਣ ਸਿੱਧੀ ਕਾਨੂੰਨੀ ਚੌਖਟੇ ਦੇ ਵਿੱਚ ਲੜਾਈ ਆ ਤੇ ਲੜਾਈ ਸਬੂਤਾਂ ਦੀ ਹੈ। ਹਾਂਜੀ, ਦੇਖੋ ਇਹਨਾਂ ਨੇ ਜ਼ਮਾਨਤਾਂ ਤੇ ਲੈ ਲਈਆਂ ਨੇ ਕਿਉਂਕਿ ਜ਼ਮਾਨਤਾਂ ਬਾਦਲਾਂ ਨੂੰ ਮਿਲ ਗਈਆਂ। ਫਿਰ ਉਹ ਗਰਾਊਂਡ ਹੁੰਦਾ ਜ਼ਮਾਨਤਾਂ ਦਾ ਗਾ ਮਿਲ ਜਾਂਦੀਆਂ ਨੇ। ਅਗਾਊ ਜ਼ਮਾਨਤਾਂ ਮਿਲ ਗਈਆਂ, ਚਾਰਜ ਸ਼ੀਟ ਇਹਨਾਂ ਦੇ ਖਿਲਾਫ ਦਾਖਲ ਹੋਈ ਆ, ਤਾਂ ਫਿਰ ਜ਼ਾਹਰਾ ਜੀ ਗੱਲ ਹੈ ਕਿ ਕੋਰਟ ਦੇ ਵਿੱਚ ਪੇਸ਼ ਹੋਣਾ ਪਵੇਗਾ। ਕੋਰਟ ਦੇ ਵਿੱਚ ਜਿਵੇਂ ਬਾਦਲ ਸਾਹਿਬ ਪੇਸ਼ ਹੋਏ, ਸੁਖਬੀਰ ਸਿੰਘ ਬਾਦਲ ਪੇਸ਼ ਹੋਏ, ਉਹਨਾਂ ਨੇ ਆਪਣਾ ਬੇਲ ਬੌਂਡ ਭਰਿਆ, ਉਸ ਤੋਂ ਬਾਅਦ ਫਿਰ ਟ੍ਰਾਇਲ ਚੱਲ ਪੈਂਦਾ। ਤਾਂ ਉਹੀ ਸਿਲਸਿਲਾ ਇੱਥੇ ਵੇਖਣ ਨੂੰ ਮਿਲੇਗਾ ਕਿ ਇਹਨਾਂ ਨੂੰ ਜਾ ਕੇ ਉੱਥੇ ਕੋਰਟ ਦੇ ਸਾਹਮਣੇ ਪੇਸ਼ ਹੋਣਾ ਪੈਣਾ ਸੀਗਾ, ਬੇਲ ਬੌਂਡ ਭਰਾਇਆ ਹੋਏਗਾ ਤੇ ਉਸ ਤੋਂ ਬਾਅਦ ਫਿਰ ਹੁਣ ਇਹ ਮਾਮਲਾ ਜਿਹੜਾ ਉਹ ਅੱਗੇ ਚੱਲੇਗਾ। ਤਾਂ ਦੇਖੋ ਗੱਲ ਇਹ ਹੈ ਕਿ ਜਿਹੜਾ ਬੰਦਾ ਪੇਸ਼ ਹੁੰਦਾ ਹੈ, ਕਿਉਂਕਿ ਇੱਥੇ ਹੁਣ ਜਿਹੜਾ ਮਾਮਲਾ ਚੱਲਣਾ ਹੈ ਉਹ ਚਲਾਨ ਦੀਆਂ ਕਾਪੀਆਂ ਤੋਂ ਚੱਲਣਾ ਹੈ, ਚਾਰਜ ਸ਼ੀਟ ਦੀਆਂ ਕਾਪੀਆਂ ਤੋਂ। ਤਾਂ ਉਹ ਜਿਵੇਂ ਜਿਵੇਂ ਪੇਸ਼ ਹੁੰਦੇ ਜਾਓਗੇ, ਜਿਵੇਂ ਜਿਵੇਂ ਮਤਲਬ ਕਿ ਉੱਥੇ ਹਾਜ਼ਰੀ ਲੱਗਦੀ ਜਾਏਗੀ, ਬੇਲ ਬੌਂਡ ਭਰਦੇ ਜਾਣਗੇ, ਉਦਾਂ ਉਦਾਂ ਕਾਪੀਆਂ ਜਿਹੜੀਆਂ ਮਿਲਣਗੀਆਂ। ਕਿਉਂਕਿ ਬਾਦਲ ਫੈਮਿਲੀ ਨੇ ਯਤਨ ਕੀਤਾ ਸੀਗਾ ਕਿ ਅਸੀਂ ਕਾਪੀਆਂ ਹਾਸਲ ਕਰ ਲਈਏ ਅਗਾਊ ਜ਼ਮਾਨਤ ਤੋਂ ਪਹਿਲਾਂ। ਉੱਥੇ ਕਿਹਾ ਸੀ ਕੋਰਟ ਨੇ ਕਿ ਜਦ ਤੱਕ ਤੁਸੀਂ ਪੇਸ਼ ਨਹੀਂ ਹੁੰਦੇ ਤਦ ਤੱਕ ਤੁਹਾਨੂੰ ਕਾਪੀਆਂ ਨਹੀਂ ਮਿਲੂਗੀਆਂ। ਇਹਦਾ ਮਤਲਬ ਕਿ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਇਸ ਤੋਂ ਇਲਾਵਾ ਜਿਹੜਾ ਗੁਰਦੀਪ ਸਿੰਘ ਪੰਧੇਰ, ਸੁਖਮਿੰਦਰ ਸਿੰਘ ਮਾਨ, ਇਹਨਾਂ ਵੱਲੋਂ ਜਦੋਂ ਆਪਣੀਆਂ ਜ਼ਮਾਨਤਾਂ ਭਰ ਦਿੱਤੀਆਂ ਤਾਂ ਚਲਾਨ ਦੀਆਂ ਕਾਪੀਆਂ ਵੀ ਮਿਲ ਗਈਆਂ। ਹੁਣ ਇਹ ਜਦੋਂ ਪੇਸ਼ ਹੋਇਆ, ਇਹਨਾਂ ਨੇ ਵੀ ਆਪਣੀਆਂ ਜ਼ਮਾਨਤਾਂ ਭਰ ਲਈਆਂ ਤੇ ਇੱਥੇ ਇਹਨਾਂ ਨੇ ਵੀ ਆਪਣੀਆਂ ਜਿਹੜੀਆਂ ਚਲਾਨ ਦੀਆਂ ਕਾਪੀਆਂ ਮਤਲਬ ਕਿ ਚਾਰਜ ਸ਼ੀਟ ਦੀਆਂ ਕਾਪੀਆਂ ਹਾਸਲ ਕਰ ਲਈਆਂ। ਤਾਂ ਹੁਣ ਅੱਗੇ ਰਹਿ ਗਿਆ ਟ੍ਰਾਇਲ। ਹੁਣ ਕੁਛ ਨਹੀਂ, ਕੋਈ ਅੜਚਨ ਨਹੀਂ, ਕੋਈ ਅੜਿੱਕਾ ਨਹੀਂ, ਹੁਣ ਹੋਏਗਾ ਟ੍ਰਾਇਲ। ਟ੍ਰਾਇਲ ਦੇ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ ਉਹਦੇ ਤੇ ਹੁਣ ਨਿਗਾਹ ਰਹਿ ਗਈ। ਹੁਣ ਇਹਦੇ ਚ ਕੋਈ ਮਤਲਬ ਕਿ ਕਾਨੂੰਨੀ ਅੜਚਨ, ਕੋਈ ਕਾਨੂੰਨੀ ਅੜਿੱਕਾ ਨਹੀਂ ਹੈ। ਇਹ ਤੇ ਹੁਣ ਸਿੱਧੀ ਕਾਨੂੰਨੀ ਚੌਖਟੇ ਦੇ ਵਿੱਚ ਲੜਾਈ ਆ ਤੇ ਲੜਾਈ ਸਬੂਤਾਂ ਦੀ।